ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਤੇਜ ਪੰਨ ਦੀ ਸਤਿ ਸ਼੍ਰੀ ਅਕਾਲ ਪ੍ਰਵਾਨ ਹੋਏ। ਲਓ ਫਿਰ ਅੱਜ ਨਿਗਾਹ ਮਾਰਦੇ ਹਾਂ ਇੱਕ ਵਾਰੀ ਫੇਰ ਕੁਛ ਆਲੇ ਦੁਆਲੇ ਦੇ ਉੱਤੇ। ਨਵੀਂ ਬਣੀ ਸਰਕਾਰ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਕਈ ਪਾਸੇ ਤੋਂ ਸ਼ੁਰੂ ਹੋ ਗਈਆਂ ਹੋਈਆਂ ਨੇ। ਇਸ ਵੇਲੇ ਗਰਮੀ ਦਾ ਸੀਜ਼ਨ ਸਟਾਰਟ ਹੋ ਗਿਆ ਅਤੇ ਗਰਮੀ ਦੇ ਸੀਜ਼ਨ ਦੇ ਨਾਲ ਸਟਾਰਟ ਹੋਣ ਦੇ ਨਾਲ ਜਿਹੜੀਆਂ ਕੰਪਨੀਆਂ ਦੀ ਖੇਡ ਆ, ਜਿਹੜੀਆਂ ਥਰਮਲ ਕੰਪਨੀਆਂ ਨੇ ਉਹ ਵੀ ਸਟਾਰਟ ਹੋ ਗਈ ਹੈ, ਕਿਉਂਕਿ ਇਹ ਖੇਡ ਪਿਛਲੇ ਕੁਛ ਸਾਲਾਂ ਤੋਂ ਉਹ ਖੇਡਦੀਆਂ ਆਉਂਦੀਆਂ ਨੇ ਤਾਂ ਕਿ ਉਹਨਾਂ ਦੀ ਮਨੋਪਲੀ ਕਾਇਮ ਰਹੇ, ਉਹਨਾਂ ਦੇ ਸਮਝੌਤੇ ਕਿਤੇ ਰੱਦ ਨਾ ਹੋ ਜਾਣ, ਕਿਤੇ ਇਹ ਸਮਝੌਤਿਆਂ ਤੋਂ ਵਾਂਝੇ ਹੋ ਕੇ ਉਹਨਾਂ ਨੇ ਜੋ ਲੁੱਟਣ ਦਾ ਠੇਕਾ ਲਿਆ ਹੋਇਆ ਪੰਜਾਬ ਨੂੰ ਉਹਦੇ ਉੱਤੇ ਕੋਈ ਅਸਰ ਨਾ ਕਿਤੇ ਪੈ ਜੇ। ਉਹਦੇ ਵਾਸਤੇ ਉਹੀ ਗੇਮ ਖੇਡਦੀਆਂ ਨੇ ਜੋ ਹਰ ਸਾਲ ਇੱਕੋ ਜਿਹੀ ਹੁੰਦੀ ਆ। ਅਤੇ ਇੱਕ ਵਾਰੀ ਫਿਰ ਉਹਨਾਂ ਨੇ ਇਹ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਕੇਂਦਰ ਸਰਕਾਰ ਨੇ ਪੰਜਾਬ ਨੂੰ ਕੋਲੇ ਦੀ ਢੁਕਵੀਂ ਸਪਲਾਈ ਦੇਣ ਤੋਂ ਪੱਲਾ ਝਾੜ ਲਿਆ ਅਤੇ ਵਿਦੇਸ਼ੀ ਕੋਲਾ ਲੈਣ ਦਾ ਮਸ਼ਵਰਾ ਦਿੱਤਾ। ਕੇਂਦਰੀ ਬਿਜਲੀ ਮੰਤਰਾਲੇ ਨੇ ਪੰਜਾਬ ਸਣੇ ਸਾਰੀਆਂ ਸੂਬਾ ਸਰਕਾਰਾਂ ਨੂੰ 26 ਤਰੀਕ ਨੂੰ ਚਿੱਠੀ ਲਿਖ ਕੇ ਸਪਸ਼ਟ ਕੀਤਾ ਹੈ ਕਿ ਹਰ ਸੂਬੇ ਨੂੰ ਕੋਲੇ ਦੀ ਕਮੀ ਦੇ ਲਿਹਾਜ਼ ਦੇ ਨਾਲ ਨਹੀਂ, ਸਗੋਂ ਅਨੁਪਾਤ ਦੇ ਮੁਤਾਬਕ ਸਪਲਾਈ ਦਿੱਤੀ ਜਾਊਗੀ। ਇਹਦਾ ਮਤਲਬ ਇਹ ਹੈ ਕਿ ਕੋਲਾ ਖਤਮ ਹੋਣ 'ਤੇ ਕੇਂਦਰ ਤੋਂ ਇਹਨੂੰ ਵਾਧੂ ਸਪਲਾਈ ਨਹੀਂ ਮਿਲੂਗੀ। ਪੰਜਾਬ ਨੂੰ ਹੁਣ ਵਿਦੇਸ਼ੀ ਕੋਲੇ ਦੀ ਸਪਲਾਈ ਦੇ ਉੱਤੇ ਨਿਰਭਰ ਹੋਣਾ ਪਊਗਾ। ਇਹਦੇ ਪਿੱਛੇ ਵੀ ਗੇਮਸ ਨੇ ਕਿ ਸਾਰੇ ਦਾ ਸਾਰਾ ਵਿਦੇਸ਼ੀ ਕੋਲਾ ਨਹੀਂ ਚਾਹੀਦਾ ਹੁੰਦਾ, ਪਰ ਅਜੇ ਤੱਕ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਨੇ ਨਾ ਉਹਨਾਂ ਦੀ ਮਨੋਪਲੀ ਹੈ, ਉਹ ਉਸ ਹਿਸਾਬ ਦੇ ਨਾਲ ਟੈਂਡਰ ਜਾਰੀ ਕਰਵਾਉਂਦੀਆਂ ਨੇ ਕਿ ਵਿਦੇਸ਼ੀ ਕੋਲਾ, ਕਿਉਂਕਿ ਉਹਦੇ ਵਿੱਚ ਫਿਰ ਏਜੰਟ ਜੁੜੇ ਹੋਏ ਨੇ। ਇਹ ਕੜੀਆਂ ਇੱਕ ਤੋਂ ਬਾਅਦ ਦੂਸਰੀ, ਦੂਸਰੀ ਤੋਂ ਬਾਅਦ ਤੀਸਰੀ ਉਹਦੇ ਨਾਲ ਜਾ ਕੇ ਜੁੜਦੀ ਹੈ। ਪੰਜਾਬ ਦੇ ਵਿੱਚ ਜਿਹੜੇ ਪ੍ਰਾਈਵੇਟ ਥਰਮਲ ਨੇ ਉਹ ਹੁਣ ਰੌਲਾ ਪਾ ਰਿਹਾ ਕਿ ਕੋਲੇ ਦਾ ਭੰਡਾਰ ਮੁੱਕ ਚੱਲਿਆ। ਪਬਲਿਕ ਸੈਕਟਰ ਦੇ ਲਹਿਰਾ ਮੁਹੱਬਤ ਅਤੇ ਰੋਪੜ ਥਰਮਲ ਦੇ ਕੋਲੇ 15-15 ਦਿਨ ਦਾ ਕੋਲਾ, ਤਲਵੰਡੀ ਸਾਬੋ ਅਤੇ ਗੋਇੰਦਵਾਲ ਥਰਮਲ ਪਲਾਂਟ ਦੇ ਕੋਲੇ 1 ਦਿਨ ਤੋਂ ਘੱਟ ਦਾ ਕੋਲਾ ਬਚਿਆ। ਇਹੀ ਗੱਲਾਂ ਤੁਸੀਂ ਪਿਛਲੇ ਸਾਲ ਸੁਣੀਆਂ ਹੋਣਗੀਆਂ, ਇਹੀ ਗੱਲਾਂ ਉਦੋਂ ਪਿਛਲੇ ਸਾਲ ਵੀ ਸੁਣੀਆਂ ਹੋਣਗੀਆਂ। ਅਤੇ ਕਿਹਾ ਜਾ ਰਿਹਾ ਕਿ ਪ੍ਰਾਈਵੇਟ ਥਰਮਲਾਂ ਦੇ ਕੁਝ ਯੂਨਿਟ ਬੰਦ ਹੋ ਸਕਦੇ ਆ। ਪਾਵਰਕਾਮ ਦੇ ਵੱਲੋਂ ਝੋਨੇ ਦੇ ਸੀਜ਼ਨ ਲਈ ਅਗਾਊਂ ਭੰਡਾਰ ਕੀਤਾ ਕੋਲਾ ਹੁਣ ਪਬਲਿਕ ਖੇਤਰ ਅਤੇ ਥਰਮਲ ਬਿਜਲੀ ਘਰਾਂ ਦੇ ਕੰਮ ਆ ਰਿਹਾ। ਕੇਂਦਰੀ ਬਿਜਲੀ ਐਕਸਚੇਂਜ ਦੇ ਵਿੱਚ ਬਿਜਲੀ ਦੇ ਭਾਅ 18 ਰੁਪਏ ਪ੍ਰਤੀ ਯੂਨਿਟ ਤੱਕ ਪੁੱਜ ਗਏ ਆ, ਜਿਹੜੇ ਹੁਣ ਦੁਬਾਰਾ 11 ਰੁਪਏ ਦੇ ਉੱਤੇ ਆ ਗਏ ਹੋਏ ਆ। ਹੁਣ ਇੱਥੋਂ ਜਿਹੜਾ ਇਹ ਨਵੀਂ ਸਰਕਾਰ ਦੇ ਸਾਹਮਣੇ ਇਹ ਹੋਊਗਾ ਕਿ ਜਿਹੜੇ ਪੁਰਾਣੇ ਸਮਝੌਤੇ ਕੀਤੇ ਆ ਉਹਨਾਂ ਦੇ ਸਮਝੌਤਿਆਂ ਨੂੰ ਤੁਰੰਤ ਰਿਵਿਊ ਕਰਕੇ ਉਹਦੇ ਉੱਤੇ ਥਰਮਲ ਜਾਂ ਤਾਂ ਥਰਮਲ ਕੰਪਨੀਆਂ ਨੂੰ ਸੱਦੇ। ਜੇ ਇਹ ਸਮਝੌਤੇ ਰੱਦ ਕੀਤੇ ਜਾਂਦੇ ਆ ਅਤੇ ਨਵੀਂ ਸਪਲਾਈ ਕਿੱਥੋਂ ਲਈ ਜਾਵੇ, ਕਿਉਂਕਿ ਉਹਦੇ ਵਿੱਚ ਫਿਰ ਕੇਂਦਰ ਦਾ ਅੜਿੱਕਾ ਸ਼ੁਰੂ ਹੋ ਜਾਂਦਾ। ਜਿਹੜੇ ਬਿਜਲੀ ਮੰਤਰਾਲੇ ਦੀਆਂ ਹਦਾਇਤਾਂ ਨੇ, ਜਿਹੜੀ ਕੇਂਦਰੀ ਬਿਜਲੀ ਮੰਤਰਾਲੇ ਦੀਆਂ, ਉਹ ਇਹ ਕਹਿੰਦਾ ਕਿ ਪ੍ਰਾਈਵੇਟ ਥਰਮਲਾਂ ਦੇ ਨਾਲ ਜਿਹੜੇ ਬਿਜਲੀ ਸਮਝੌਤੇ ਕੀਤੇ ਆ ਉਹਦੇ ਮੁਤਾਬਕ ਬਿਜਲੀ ਸਪਲਾਈ ਹਾਸਲ ਕੀਤੀ ਜਾਵੇ। ਕਿਸੇ ਪ੍ਰਾਈਵੇਟ ਥਰਮਲ ਦੇ ਵੱਲੋਂ ਸਮਝੌਤੇ 'ਤੇ ਖਰਾ ਨਾ ਉਤਰਨ ਦੀ ਸੂਰਤ ਦੇ ਵਿੱਚ ਉਹਦੇ ਖਿਲਾਫ ਅਗਲੀ ਕਾਰਵਾਈ ਵਿੱਢੀ ਜਾਵੇ। ਇਹ ਇੱਕ ਪੁਆਇੰਟ ਹੈ ਇਹਦੇ ਵਿੱਚ, ਜਿਹੜੇ ਥਰਮਲਾਂ ਨੂੰ ਨੱਥ ਪਾਈ ਜਾ ਸਕਦੀ ਹੈ, ਕਿਉਂਕਿ ਜਿਹੜੇ ਸਮਝੌਤੇ ਨੇ ਇਹਨਾਂ ਨੂੰ ਮੈਂ ਵੀ ਸਟੱਡੀ ਕੀਤਾ ਪਿਛਲੇ ਸਮੇਂ ਦੇ ਦੌਰਾਨ, ਖਾਸ ਤੌਰ ਦੇ ਉੱਤੇ ਉਦੋਂ ਜਦੋਂ ਚੰਨੀ ਸਰਕਾਰ ਬਣੀ ਹੈ ਜਾਂ ਕਾਂਗਰਸ ਦੀ ਸਰਕਾਰ ਚੱਲਦੀ ਸੀਗੀ, ਜਿਹੜੇ ਕਹਿੰਦੇ ਸੀਗੇ ਕਿ ਬਿਜਲੀ ਸਮਝੌਤੇ ਅਸੀਂ ਰੱਦ ਕਰ ਸਕਦੇ ਹਾਂ। ਉਦੋਂ ਵੀ ਇਹ ਚੀਜ਼ਾਂ ਇਹਦੇ ਵਿੱਚ ਬੜੀਆਂ ਵਿਸਥਾਰ ਦੇ ਵਿੱਚ ਨੇ, ਕਿਉਂਕਿ ਇਹ ਸਮਝੌਤੇ ਅਸਲ ਦੇ ਵਿੱਚ ਜਿਹੜੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕੀਤੇ ਕਰਾਏ, ਉਹਦੇ ਵਿੱਚ ਪੰਜਾਬ ਸਰਕਾਰ, ਪੰਜਾਬ ਦੇ ਲੋਕਾਂ ਦਾ ਕੱਖ ਨਹੀਂ ਹੈਗਾ। ਉਹ ਤਾਂ ਬਿਜਲੀ ਕੰਪਨੀਆਂ ਦੇ ਬੜੇ ਖਤਰਨਾਕ ਸਮਝੌਤੇ ਨੇ ਜਿਹੜੇ ਕੀਤੇ ਹੋਏ ਨੇ। ਪਰ ਕੁਝ ਕਲੌਜ਼ਸ ਇਸ ਤਰ੍ਹਾਂ ਦੀਆਂ ਹੈਗੀਆਂ ਨੇ ਕਿ ਕੋਲੇ ਦਾ ਪ੍ਰਬੰਧ ਇਹਨਾਂ ਥਰਮਲ ਕੰਪਨੀਆਂ ਨੇ ਕਰਕੇ ਰੱਖਣਾ, ਨਹੀਂ ਕਰਦੇ ਅਤੇ ਜ਼ਿੰਮੇਵਾਰੀ ਉਹਨਾਂ ਦੀ ਹੈ। ਕੱਲ੍ਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਜਿਹੜੇ ਚੰਡੀਗੜ੍ਹ ਦੇ ਵਿੱਚ ਆਏ। ਉਹਨਾਂ ਨੇ ਉੱਥੇ ਚੰਡੀਗੜ੍ਹ ਦੇ ਮੁਲਾਜ਼ਮਾਂ ਦੀਆਂ ਸੇਵਾਵਾਂ ਜਿਹੜੀਆਂ ਨੇ, ਸਿਵਲ ਸੇਵਾਵਾਂ, ਉੱਥੇ ਨਿਯਮ ਇਹ ਲਾਗੂ ਕਰਨ ਦਾ ਐਲਾਨ ਕੀਤਾ। ਚੰਡੀਗੜ੍ਹ ਦੇ ਮੁਲਾਜ਼ਮਾਂ ਦੇ ਉੱਤੇ ਹੁਣ ਤੱਕ ਪੰਜਾਬ ਸਿਵਲ ਸੇਵਾਵਾਂ ਨਿਯਮ ਲਾਗੂ ਹੁੰਦਾ ਔਰ ਇਹਦੇ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਰਿਹਾ ਔਰ ਇਹ ਨਿਯਮ ਵਿੱਤੀ ਵਰ੍ਹੇ 1 ਅਪ੍ਰੈਲ ਤੋਂ ਲਾਗੂ ਹੋ ਜਾਣਗੇ। ਔਰ ਇਹਦਾ ਐਲਾਨ ਅਮਿਤ ਸ਼ਾਹ ਹੋਰਾਂ ਨੇ ਜਿਹੜਾ ਉਹ ਕੀਤਾ।
ਐਕਚੁਅਲੀ ਜਿਹੜਾ ਇਹਦੇ ਨਾਲ ਇਹ ਹੋਊਗਾ ਕਿ ਜਿਹੜੇ ਚੰਡੀਗੜ੍ਹ ਪ੍ਰਸ਼ਾਸਨ ਦੇ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਹੁਣ ਜਿਹੜੀਆਂ ਸੈਂਟਰਲ ਸੇਵਾਵਾਂ ਨੇ ਉਹਦੇ ਹੇਠਾਂ ਆ ਜਾਣਗੇ 1 ਅਪ੍ਰੈਲ ਤੋਂ। ਇਹਨਾਂ ਦੀ ਰਿਟਾਇਰਮੈਂਟ ਦੀ ਉਮਰ ਹੁਣ 58 ਸਾਲ ਤੋਂ ਲੈ ਕੇ 60 ਸਾਲ ਦੀ ਹੋ ਜਾਊਗੀ। ਪੰਜਾਬ ਤੇ ਹਰਿਆਣੇ ਦੇ ਵਿੱਚ ਜਿਹੜੀ ਰਿਟਾਇਰਮੈਂਟ ਦੀ ਉਮਰ 58 ਸਾਲ ਹੈ ਤੇ ਸੈਂਟਰ ਵਾਲਿਆਂ ਦੀ 60 ਸਾਲ ਹੈ। ਸਿੱਖਿਆ ਦੇ ਖੇਤਰ ਦੇ ਨਾਲ ਜੁੜੇ ਸਾਰੇ ਅਧਿਆਪਕ, ਪ੍ਰੋਫੈਸਰ ਜਾਂ ਹੋਰ ਸਟਾਫ ਦੀ ਰਿਟਾਇਰਮੈਂਟ ਉਮਰ ਜਿਹੜੀ ਆ ਉਹ 65 ਸਾਲ ਦੀ ਹੋ ਜਾਊਗੀ। ਕੇਂਦਰ ਸਰਕਾਰ ਦੇ ਵੱਲੋਂ ਸਿੱਖਿਆ ਖੇਤਰ ਦੇ ਨਾਲ ਜੁੜੇ ਮੁਲਾਜ਼ਮਾਂ ਨੂੰ ਬਾਲ ਸਿੱਖਿਆ ਭੱਤਾ ਦਿੱਤਾ ਜਾਊਗਾ। ਇਹ ਤੋਂ ਇਲਾਵਾ ਮੁਲਾਜ਼ਮਾਂ ਨੂੰ ਨਵੇਂ ਜੰਮੇ ਬੱਚੇ ਦੀ ਦੇਖਭਾਲ ਲਈ 1 ਸਾਲ ਦੀ ਛੁੱਟੀ ਵੀ ਜਿਹੜੀ ਆ ਉਹ 2 ਸਾਲਾਂ ਦੀ ਹੋ ਜਾਊਗੀ। ਜਿਹੜੇ ਸਿੱਧੇ ਸੈਂਟਰਲ ਜਿਹੜੇ ਚੰਡੀਗੜ੍ਹ ਦੇ ਵੱਲੋਂ ਭਰਤੀ ਕੀਤੇ ਜਾਂਦੇ ਨੇ ਉਹਨਾਂ ਦੇ ਉੱਤੇ ਨੇ। ਜਿਹੜੇ ਅਧਿਕਾਰੀ ਡੈਪੂਟੇਸ਼ਨ ਦੇ ਉੱਤੇ ਆਉਂਦੇ ਨੇ, ਕਿਉਂਕਿ 60-40 ਵਾਲੇ 60-40 ਹੁਣ ਰਿਹਾ ਨਹੀਂ, 60-40 ਤਾਂ ਐਵੇਂ ਨਾਮ ਹੈ, 60% ਜਿਵੇਂ ਪੰਜਾਬ ਦੇ ਤੇ 40% ਹਰਿਆਣੇ ਦੇ। ਇਹ ਹੌਲੀ ਹੌਲੀ ਜਿਹੜਾ ਚੰਡੀਗੜ੍ਹ ਤੋਂ ਆਪਣਾ ਦਾਅਵਾ ਛੱਡਿਆ ਗਿਆ, ਇਹਦੀ ਤੁਸੀਂ ਇਹ ਕਹਿ ਸਕਦੇ ਹੋ ਕਿ ਪਿਛਲੇ ਕੋਈ 15 ਸਾਲਾਂ ਦੇ ਵਿੱਚ ਬਹੁਤੇ ਜਿਹੜੇ ਦਫ਼ਤਰ ਵਗੈਰਾ ਸੀਗੇ ਉਹ ਪੁੱਟ ਲਿਆਂਦੇ ਚੰਡੀਗੜ੍ਹ ਦੇ ਵਿੱਚੋਂ। ਔਰ ਸਭ ਤੋਂ ਜ਼ਿਆਦਾ ਕੰਮ ਅਕਾਲੀ ਭਾਜਪਾ ਰਾਜ ਦੇ ਵੇਲੇ ਹੋਇਆ। ਜਦੋਂ ਤੁਸੀਂ ਦਫ਼ਤਰ ਹੀ ਛੱਡ ਕੇ ਤੇ ਮੁਹਾਲੀ ਉਹ ਲੈ ਆਂਦੇ ਤੇ ਫਿਰ ਹੌਲੀ ਹੌਲੀ ਤੁਹਾਡਾ ਦਾਅਵਾ ਲਗਭਗ ਖਤਮ ਹੋ ਗਿਆ। ਕਿਸੇ ਵੇਲੇ ਪੰਜਾਬ ਦੀਆਂ ਹੱਕੀ ਮੰਗਾਂ ਦੇ ਵਿੱਚ ਇੱਕ ਮੰਗ ਜਿਹੜੀ ਸੀ ਉਹ ਚੰਡੀਗੜ੍ਹ ਦੀ ਹੁੰਦੀ ਸੀ। ਬਹੁਤ ਸਾਰੇ ਲੋਕ ਕਹਿੰਦੇ ਆ ਚੰਡੀਗੜ੍ਹ ਨੂੰ ਲੈ ਕੇ ਕੀ ਕਰਨਾ। ਸਵਾਲ ਇਹ ਨਹੀਂ ਗਾ, ਸਵਾਲ ਇਹ ਆ ਕਿ ਪੰਜਾਬ ਦੇ ਪਿੰਡ ਉਜਾੜ ਕੇ ਚੰਡੀਗੜ੍ਹ ਵਸਾਇਆ ਗਿਆ ਸੀ। ਪੰਜਾਬ ਦਾ ਬੁਨਿਆਦੀ ਹੱਕ ਜਿਹੜਾ ਉਹਦੀ ਰਾਜਧਾਨੀ ਦੇ ਉੱਤੇ ਆ। ਜਦੋਂ ਹਰਿਆਣਾ ਬਣਿਆ 1966 ਦੇ ਵਿੱਚ ਤਾਂ ਇਹਨੂੰ ਕੁਝ ਸਮੇਂ ਦੇ ਵਾਸਤੇ ਟੈਂਪਰੇਰੀ ਤੌਰ ਦੇ ਉੱਤੇ ਰਾਜਧਾਨੀ ਦੇ ਦਿੱਤੀ ਗਈ ਵੀ ਜਦੋਂ ਉਹਦੀ ਨਵੀਂ ਰਾਜਧਾਨੀ ਸਥਾਪਿਤ ਨਹੀਂ ਹੋ ਜਾਂਦੀ ਉਦੋਂ ਤੱਕ ਇਹਨੂੰ ਉਹ ਵਰਤ ਲੇ। ਉਹ ਕਹਾਵਤ ਹੈ ਕਿ ਅੱਗ ਲੈਣ ਆਈ ਘਰ ਦੀ ਮਾਲਕਣ ਬਣ ਗਈ। ਉਹਦੇ ਹਾਲਾਤ ਜਿਹੜੇ ਬਣ ਗਏ, ਇੰਨੇ ਸਾਲ ਬੀਤ ਗਏ, ਅੱਜ ਵੀ ਚੰਡੀਗੜ੍ਹ ਵਾਲਾ ਰੇੜਕਾ ਉੱਥੇ ਹੀ ਰੱਖਿਆ। ਤੇ ਹੁਣ ਇਹਦਾ ਜਿਹੜਾ ਅਸਰ ਹੈ ਇਹ ਕਿਸਮ ਦੇ ਨਾਲ ਸੈਂਟਰ ਜਿਹੜਾ ਕੇਂਦਰ ਦੀ ਸਰਕਾਰ ਹੈ ਉਹਦਾ ਅਸਰ ਚੰਡੀਗੜ੍ਹ ਦੇ ਉੱਤੇ ਡਾਇਰੈਕਟਲੀ ਵਧੂਗਾ ਜੀ, ਬਿਨਾਂ ਕਿਸੇ ਸ਼ੱਕ ਦੇ ਵਧੂਗਾ। ਆਉਂਦੇ ਦਿਨਾਂ ਦੇ ਦੌਰਾਨ ਇਹ ਚਰਚਾ ਦਾ ਵਿਸ਼ਾ ਬਣ ਸਕਦਾ। ਪਰ ਸਵਾਲ ਇਹ ਹੈ ਕਿ ਮੈਂ ਜਿਵੇਂ ਗੱਲ ਕੀਤੀ ਹੈ ਵੀ 15 ਸਾਲਾਂ ਤੋਂ ਤੁਸੀਂ ਹੌਲੀ ਹੌਲੀ ਕਰਦਿਆਂ ਇਹਦੇ ਉੱਤੋਂ ਜਦੋਂ ਦਾਅਵਾ ਹੀ ਛੱਡ ਦਿੱਤਾ, ਆਪ ਹੀ ਛੱਡ ਦਿੱਤਾ, ਤੇ ਫਿਰ ਹੁਣ ਕਿਸੇ ਨੂੰ ਇਹਦੇ ਉੱਤੇ ਤੁਸੀਂ ਕੀ ਆਖੋਗੇ, ਕਿਵੇਂ ਕਹੋਗੇ, ਕਿਹੜੇ ਮੂੰਹ ਦੇ ਨਾਲ ਕਹੋਗੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਨੇ ਇੱਕ ਮਹਿਤਾਬ ਸਿੰਘ ਗਿੱਲ ਕਮਿਸ਼ਨ ਬਣਾਇਆ ਸੀਗਾ। ਇਹ 2017 ਦੀਆਂ ਚੋਣਾਂ ਜਿੱਤਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਬਣਾਇਆ ਸੀਗਾ। ਇਹ ਕਿਹਾ ਸੀਗਾ ਕਿ 10 ਸਾਲਾਂ ਦੇ ਅਕਾਲੀ ਭਾਜਪਾ ਰਾਜ ਦੇ ਵਿੱਚ ਜਿਹੜੇ ਝੂਠੇ ਕੇਸ ਦਰਜ ਕੀਤੇ ਗਏ ਆ ਉਹਨਾਂ ਦੀ ਪੜਤਾਲ ਇਹ ਕਮਿਸ਼ਨ ਕਰਕੇ ਰਿਪੋਰਟ ਜਾਰੀ ਕਰੂਗਾ। ਇਹ ਕਮਿਸ਼ਨ ਦਾ ਦਫ਼ਤਰ ਮੋਹਾਲੀ ਦੇ ਵਿੱਚ ਸੀਗਾ। ਇਹਦੇ ਬਹੁਤ ਸਾਰੇ ਗੇੜੇ ਮੈਂ ਵੀ ਕੱਢੇ ਆ। ਉਹਨਾਂ ਦਿਨਾਂ ਦੇ ਦੌਰਾਨ ਖੱਜਲ ਹੋਇਆ ਇਸ ਦਫ਼ਤਰ ਦੇ ਵਿੱਚ। ਬੁਲਾ ਲਿਆ ਜਾਂਦਾ ਸੀ ਔਰ ਉੱਥੇ ਬੁਲਾ ਕੇ ਪੁੱਛਿਆ ਜਾਂਦਾ ਸੀ। ਫਿਰ ਇੱਕ ਘੜਿਆ ਘੜਾਇਆ ਜਿਹਾ ਜਵਾਬ ਹੁੰਦਾ ਸੀ, ਮਾਮਲਾ ਅਦਾਲਤ ਦੇ ਵਿੱਚ ਹੈ, ਅਦਾਲਤ ਦੇ ਉੱਤੇ ਸਾਡਾ ਕੋਈ ਜ਼ੋਰ ਨਹੀਂ ਚੱਲਦਾ। ਇਹ ਗੱਲ ਉੱਥੇ ਜਿਹੜੀ ਸੁਣਾ ਦਿੱਤੀ ਜਾਂਦੀ ਸੀਗੀ। ਸ਼ਾਇਦ ਜਿਹੜੇ ਕੁਝ ਪੁਲਿਸ ਕੇਸ ਸੀ ਜਿਨ੍ਹਾਂ ਦੇ ਵਿੱਚ ਚਲਾਨ ਪੇਸ਼ ਨਹੀਂ ਸੀ ਹੋਏ ਉਹਨਾਂ ਦੇ ਉੱਤੇ ਹੋਇਆ ਵੀ ਹੋਵੇ। ਇੱਕ ਅੰਕੜੇ ਜਿਹੜੇ ਸਾਹਮਣੇ ਆਏ ਨੇ ਉਹ ਅੰਕੜੇ ਕੁਝ ਇਹ ਕਹਿੰਦੇ ਨੇ ਕਿ ਕਮਿਸ਼ਨ ਆਫ ਇਨਕੁਆਇਰੀ ਦੀ ਜਿਹੜੀ ਰਿਪੋਰਟ ਹੈ ਇਹਦੇ ਵਿੱਚ ਉਹ ਕਹਿੰਦੇ ਪੰਜਾਬ ਪੁਲਿਸ ਦੇ ਵੱਲੋਂ 437 ਨਿਰਦੋਸ਼ਾਂ ਨੂੰ ਝੂਠੇ ਪੁਲਿਸ ਕੇਸਾਂ ਦੇ ਵਿੱਚ ਫਸਾਇਆ ਗਿਆ ਸੀ ਔਰ ਪੁਲਿਸ ਨੇ ਸਿਆਸੀ ਰੰਜਿਸ਼ ਤੇ ਹੋਰਨਾਂ ਕਾਰਨਾਂ ਕਰਕੇ ਨਿਰਦੋਸ਼ਾਂ ਨੂੰ ਨਿਸ਼ਾਨਾ ਬਣਾਇਆ। ਇਹ 420 ਪੰਨਿਆਂ ਦੀ ਰਿਪੋਰਟ 4 ਮਾਰਚ ਨੂੰ ਮੁੱਖ ਮੰਤਰੀ ਪੰਜਾਬ ਨੂੰ ਸੌਂਪੀ ਗਈ ਸੀ ਔਰ ਇਹਦੇ ਵਿੱਚ ਜਿਹੜੇ ਮਹਿਤਾਬ ਸਿੰਘ ਗਿੱਲ ਹੈ ਉਹਨੇ ਇਹ ਰਿਪੋਰਟ ਸੌਂਪੀ ਸੀ। 10 ਸਾਲਾਂ ਦੇ ਦੌਰਾਨ ਅਕਾਲੀ ਭਾਜਪਾ ਗੱਠਜੋੜ ਦੇ 10 ਸਾਲਾਂ ਦੇ ਦੌਰਾਨ ਤਕਰੀਬਨ 4702 ਸ਼ਿਕਾਇਤਾਂ ਇਸ ਕਮਿਸ਼ਨ ਦੇ ਕੋਲੇ ਪਹੁੰਚੀਆਂ ਸੀਗੀਆਂ ਜਿਹੜੀਆਂ ਕੇਸਾਂ ਦੀਆਂ। ਬੜੀ ਵੱਡੀ ਗਿਣਤੀ ਦੇ ਵਿੱਚ ਲੋਕ ਉਦੋਂ ਬਿਨਾਂ ਕਿਸੇ ਸ਼ੱਕ ਦੇ ਇਸ ਕਮਿਸ਼ਨ ਕੋਲੇ ਪਹੁੰਚੇ ਸੀਗੇ। ਇਹ ਹੁਣ ਇਹਨਾਂ ਦੀ ਜਿਹੜੀ ਰਿਪੋਰਟ ਹੈ ਉਹਦੇ ਅੰਕੜੇ ਨੇ। ਇਹ ਕਿਹਾ ਜਾ ਰਿਹਾ ਕਿ ਗੱਠਜੋੜ ਦੀ ਜਿਹੜੀ ਸਰਕਾਰ ਸੀਗੀ ਅਕਾਲੀ ਭਾਜਪਾ ਦੀ ਉਹਦੇ ਵਿੱਚ ਬਹੁਤ ਸਾਰੇ ਕੇਸ ਜਿਹੜੇ ਉਹਨਾਂ ਨੇ ਉਦੋਂ ਬਣਾਏ ਸੀਗੇ ਵਿਰੋਧੀਆਂ ਦੇ ਉੱਤੇ। ਉਹਦੇ ਵਿੱਚ ਧੋਖਾਦੇਹੀ, ਜਾਲਸਾਜ਼ੀ, ਜਬਰ ਜਨਾਹ
ਜਿਹੜੇ ਬਲਾਤਕਾਰ ਵਰਗੇ ਜਿਹੜੇ ਪਰਚੇ ਉਹ ਦਰਜ ਕੀਤੇ ਗਏ ਸੀ। ਉਹਨਾਂ ਦੇ ਵਿੱਚੋਂ ਇੱਕ ਸ਼ਿਕਾਰਤ ਮੈਂ ਵੀ ਸੀ, ਪਰ ਇਸ ਕਮਿਸ਼ਨ ਨੇ ਢੇਲਾ ਮਦਦ ਨਹੀਂ ਕੀਤੀ ਸਹੀ ਮਾਇਨਿਆਂ 'ਚ। ਹੁਣ ਇਹ ਅੰਕੜੇ ਜਿਹੜੇ ਆ ਉਹ ਇਹ ਕਹਿੰਦੇ ਆ ਕਿ ਕਮਿਸ਼ਨ ਨੂੰ ਪ੍ਰਾਪਤ 4702 ਸ਼ਿਕਾਇਤਾਂ ਦੇ ਵਿੱਚੋਂ 1179 ਸ਼ਿਕਾਇਤਾਂ ਦੇ ਵਿੱਚ ਕੋਈ ਮੈਰਿਟ ਨਹੀਂ ਮਿਲੀ, ਜਿਹਦੇ ਆਧਾਰ ਦੇ ਉੱਤੇ ਦਰਜ ਕੇਸ ਗਲਤ ਮੰਨੇ ਜਾ ਸਕਦੇ ਸੀ। 224 ਸ਼ਿਕਾਇਤਾਂ ਦਾ ਸਬੰਧ ਅਧਿਕਾਰ ਖੇਤਰ ਤੋਂ ਬਾਹਰ ਦਾ ਸੀ, ਜਿਹਨੂੰ ਉਹਨਾਂ ਨੇ ਗ੍ਰਹਿ ਵਿਭਾਗ ਨੂੰ ਵਾਪਸ ਭੇਜ ਦਿੱਤਾ। ਨੋਡਲ ਅਫਸਰਾਂ ਤੋਂ ਮਿਲੀ ਫੀਡਬੈਕ ਦੇ ਆਧਾਰ ਦੇ ਉੱਤੇ 437 ਕੇਸਾਂ ਦੇ ਵਿੱਚੋਂ 360 ਮਾਮਲਿਆਂ ਦੇ ਵਿੱਚ ਕਮਿਸ਼ਨ ਦੇ ਹੁਕਮਾਂ ਨੂੰ ਲਾਗੂ ਕੀਤਾ ਗਿਆ ਸੀਗਾ, ਜਿਨ੍ਹਾਂ ਨੂੰ ਮਨਜ਼ੂਰੀ ਦਿੱਤੀ ਗਈ ਸੀ। ਔਰ ਹੇਠਲੀਆਂ ਅਦਾਲਤਾਂ ਦੇ ਵਿੱਚ 236 ਮਾਮਲਿਆਂ ਦੇ ਵਿੱਚ ਪੁਲਿਸ ਕੇਸ ਰੱਦ ਕਰਨ ਦੀਆਂ ਰਿਪੋਰਟਾਂ ਦਾਇਰ ਕੀਤੀਆਂ ਗਈਆਂ ਸੀ। 35 ਕੇਸਾਂ ਦੇ ਵਿੱਚ IPC ਦੀ ਧਾਰਾ 182 ਦੇ ਤਹਿਤ ਕਾਰਵਾਈ ਸ਼ੁਰੂ ਕੀਤੀ ਗਈ ਸੀ ਤੇ 33 ਮਾਮਲਿਆਂ ਦੇ ਵਿੱਚ ਮੁਆਵਜ਼ਾ ਦਿੱਤਾ ਗਿਆ ਸੀ। ਕਮਿਸ਼ਨ ਦੇ ਵੱਲੋਂ ਸੁਣਵਾਈ ਲੰਬੀ ਹੋਣ ਕਰਕੇ 1132 ਸ਼ਿਕਾਇਤਾਂ ਦੇ ਵਿੱਚ ਸੁਣਵਾਈ ਨਹੀਂ ਕੀਤੀ ਗਈ। ਇਹ ਪੁਆਇੰਟ ਥੋੜ੍ਹੇ ਤੁਸੀਂ ਨੋਟ ਕਰਨਾ। 526 ਸ਼ਿਕਾਇਤਾਂ ਸ਼ੱਕ ਦੇ ਲਾਭ ਜਾਂ ਸਮਝੌਤਾ ਹੋਣ ਕਰਕੇ ਮੁਕੱਦਮੇ 'ਚੋਂ ਬਰੀ ਹੋਣ ਕਰਕੇ ਖਾਰਜ ਕੀਤੀਆਂ ਗਈਆਂ। ਕਮਿਸ਼ਨ ਦੇ ਕੋਲ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਵੀ ਪਹੁੰਚੀਆਂ ਜਿਨ੍ਹਾਂ ਦਾ ਫੈਸਲਾ ਅਦਾਲਤ 'ਚੋਂ ਹੋ ਚੁੱਕਾ ਸੀ। ਅਦਾਲਤ ਦੇ ਵੱਲੋਂ ਦੋਸ਼ੀ ਠਹਿਰਾਏ ਜਾਣ ਕਰਕੇ ਕਮਿਸ਼ਨ ਨੇ 727 ਸ਼ਿਕਾਇਤਾਂ ਰੱਦ ਕਰ ਦਿੱਤੀਆਂ। ਕਮਿਸ਼ਨ 5 ਸਾਲ ਲਗਭਗ ਚੱਲਦਾ ਰਿਹਾ ਤੇ ਅੰਕੜੇ ਤੁਹਾਡੇ ਜਿਹੜਾ ਉਹ ਸਾਹਮਣੇ ਨੇ। ਕਮਿਸ਼ਨ ਨੇ 93 ਸ਼ਿਕਾਇਤਾਂ ਖਾਰਜ ਕੀਤੀਆਂ। ਇਹ ਵੀ ਨੋਟ ਕਰਨਾ, 93 ਖਾਰਜ ਕਰਤੀਆਂ। ਕਿਉਂ ਖਾਰਜ ਕਰਤੀਆਂ? ਇਹਨਾਂ ਵਿੱਚ ਅਦਾਲਤ ਦੇ ਵੱਲੋਂ FIRs ਰੱਦ ਕਰ ਦਿੱਤੀਆਂ ਗਈਆਂ ਸੀ। 90 ਸ਼ਿਕਾਇਤਾਂ ਨੂੰ ਸ਼ਿਕਾਇਤਕਰਤਾ ਨੇ ਵਾਪਸ ਲੈ ਲਿਆ ਸੀ, ਉਹ ਵੀ ਕਮਿਸ਼ਨ ਨੇ ਰੱਦ ਕਰਤੀਆਂ ਸੀ। 294 ਮਾਮਲਿਆਂ ਦੇ ਵਿੱਚ ਸ਼ਿਕਾਇਤਕਰਤਾ ਪੇਸ਼ ਹੀ ਨਹੀਂ ਹੋਏ, ਜਿਹਦੇ ਕਰਕੇ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ। 17 ਮਾਮਲਿਆਂ ਦੇ ਵਿੱਚ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕੀਤੀ ਗਈ, ਜਿਨ੍ਹਾਂ ਦੇ ਵੱਲੋਂ ਆਪਣੀ ਤਾਕਤ ਦਾ ਗਲਤ ਇਸਤੇਮਾਲ ਕੀਤਾ ਗਿਆ ਸੀ। ਲਗਭਗ ਜਦੋਂ 5 ਸਾਲ ਇਹ ਰਹੇ ਤੇ ਕਿੰਨਾ ਖਰਚਾ ਇਹਨਾਂ ਨੇ ਸਰਕਾਰ ਦੇ ਸਿਰ ਦੇ ਉੱਤੇ ਪਾਇਆ। ਇਹ ਇਸ ਤਰ੍ਹਾਂ ਦੇ ਕੇਸ ਨਹੀਂ ਸਨ। ਮੈਂ ਕਿੰਨਾ ਇਸ ਕਰਕੇ ਜੁੜਿਆ ਰਿਹਾ ਕਿ ਮੈਂ ਖੁਦ ਐਪਲੀਕੇਸ਼ਨ ਲਾਈ ਸੀ, ਸੱਦਿਆ ਜਾਂਦਾ ਸੀ ਵਾਰ-ਵਾਰ, ਹਾਂ ਤੁਹਾਡਾ ਜਿਹੜਾ ਕੇਸ ਆ ਉਹ ਅਦਾਲਤ ਦੇ ਵਿੱਚ ਚੱਲ ਰਿਹਾ, ਜਦੋਂ ਅਦਾਲਤ ਦੇ ਵਿੱਚੋਂ ਫੈਸਲਾ ਆ ਜਾਊਗਾ ਤੇ ਉਦੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਲਿਓ। ਜਿਹੜੇ ਕਮਿਸ਼ਨ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਬਣਾਏ, ਉਹਨਾਂ ਦੇ ਵਿੱਚ ਜੇ ਕਿਸੇ ਨੇ ਤੇਜ਼ੀ ਦੇ ਨਾਲ ਕੰਮ ਕਰਕੇ ਉਹਨੂੰ ਨਤੀਜਿਆਂ ਦੇ ਉੱਤੇ ਪਹੁੰਚਾਇਆ, ਤੇ ਮੈਂ ਜਿਨ੍ਹਾਂ ਨੂੰ ਕਲੋਜ਼ਲੀ ਵਾਚ ਕੀਤਾ ਉਹ ਸਿਰਫ ਔਰ ਸਿਰਫ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਵਾਲਾ ਕਮਿਸ਼ਨ ਸੀ। ਜਿੰਨੀ ਮਿਹਨਤ ਕਰਦੇ ਆ ਮੈਂ ਉਹਨਾਂ ਨੂੰ ਦਫ਼ਤਰ ਦੇ ਵਿੱਚ ਦੇਖਿਆ, ਉਹਨਾਂ ਦੇ ਸਟਾਫ ਨੂੰ ਦਫ਼ਤਰ ਦੇ ਵਿੱਚ ਦੇਖਿਆ। ਸਰਕਾਰੀ ਤੌਰ ਦੇ ਉੱਤੇ ਬਣੇ ਕਮਿਸ਼ਨ ਕਦੇ ਇੰਨੀ ਮਿਹਨਤ ਨਹੀਂ ਕਰਦੇ ਜਿੰਨੀ ਮਿਹਨਤ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਦੇ ਕਮਿਸ਼ਨ ਨੇ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੀਆਂ ਘਟਨਾਵਾਂ ਵਾਲੇ ਮਾਮਲੇ ਦੇ ਵਿੱਚ ਕੀਤੀ ਸੀ। ਉਹਨਾਂ ਨੇ ਬੜੇ ਲਿਮਟਿਡ ਜਿਹੇ ਸਮੇਂ ਦੇ ਵਿੱਚ ਸਾਰਾ ਕੁਝ ਐਨ ਕ੍ਰਿਸਟਲ ਕਲੀਅਰ ਰੱਖਤਾ ਸੀ। ਇਹ ਜਿਹੜਾ ਮਾਮਲਾ ਸੀਗਾ, ਜਿਹੜਾ ਮਹਿਤਾਬ ਸਿੰਘ ਗਿੱਲ ਹੋਰਾਂ ਵਾਲਾ, ਇਹਨਾਂ ਨੇ ਲਗਭਗ 4 ਸਾਲ ਜਿਹੜਾ ਸੀ ਉਹ ਮਾਣਿਆ ਤੇ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਮਿਸ਼ਨ ਆਫ ਇਨਕੁਆਇਰੀ ਤੋਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀਗਾ ਤੇ ਇੱਥੇ BS ਮਹਿਦੀ ਰੱਤਾ ਨੇ ਕਮਿਸ਼ਨ ਦੇ ਚੇਅਰਮੈਨ ਦਾ ਅਹੁਦਾ ਸੰਭਾਲ ਰਿਹਾ ਸੀ। ਸਮਝੇ ਜੀ, ਉਹ ਕਮਿਸ਼ਨ ਅਜੇ ਵੀ ਹੈਗਾ। ਔਰ ਹੁਣ ਮਹਿਤਾਬ ਸਿੰਘ ਗਿੱਲ ਜਿਹੜੇ ਨੇ ਉਹ ਮੁੱਖ ਵਿਜੀਲੈਂਸ ਕਮਿਸ਼ਨਰ ਹੈਗੇ ਨੇ, ਜਿਨ੍ਹਾਂ ਨੂੰ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਲਾ ਗਈ ਸੀ। ਬਾਦਲ ਪਰਿਵਾਰ ਦੇ ਕਰੀਬੀ ਰਹੇ ਸੁੱਚਾ ਸਿੰਘ ਨੂੰ ਪਟਿਆਲਾ ਜ਼ਿਲ੍ਹੇ ਦਾ ਸੁਪਰਡੈਂਟ ਲਾਏ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਕਈ ਸਵਾਲ ਉੱਠ ਰਹੇ ਨੇ। ਨਵੇਂ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਹੋਰਾਂ ਦੇ ਵੱਲੋਂ ਸੁਧਾਰ ਹਿੱਤ ਚੁੱਕਿਆ ਗਿਆ ਇਹ ਕਦਮ ਚਰਚਾ ਦਾ ਵਿਸ਼ਾ ਬਣਿਆ ਹੋਇਆ। ਔਰ ਇਸ ਮਾਮਲੇ ਦੇ ਉੱਤੇ ਸਰਕਾਰ ਦੇ ਉੱਤੇ ਸਵਾਲੀਆ ਚਿੰਨ੍ਹ ਲੱਗ ਰਹੇ ਨੇ। ਹਰਜੋਤ ਸਿੰਘ ਬੈਂਸ ਹੋਰਾਂ ਨੇ ਬੀਤੇ ਸ਼ੁੱਕਰਵਾਰ ਨੂੰ ਪਟਿਆਲਾ ਜੇਲ੍ਹ ਦੇ ਵਿੱਚ ਛਾਪਾ ਇੱਕ ਕਿਸਮ ਦੇ ਨਾਲ ਮਾਰਿਆ ਸੀ ਤੇ ਉਦੋਂ ਬਾਅਦ ਜੇਲ੍ਹ ਸੁਪਰੀਡੈਂਡੈਂਟ ਸ਼ਿਵਰਾਜ ਸਿੰਘ ਜਿਹੜਾ ਸੀ ਉਹਨੂੰ ਬਦਲ ਦਿੱਤਾ ਗਿਆ ਸੀ। ਸ਼ਿਵਰਾਜ ਸਿੰਘ ਵੀ ਇੱਕ ਅਕਾਲੀ ਪਰਿਵਾਰ ਦੇ ਨੇੜੇ ਰਹੇ ਇੱਕ ਸਾਬਕਾ ਜਥੇਦਾਰ, ਮਰਹੂਮ ਜਥੇਦਾਰ ਦਾ ਨੇੜਲਾ ਰਿਸ਼ਤੇਦਾਰ ਸੀ। ਜਿਹੜਾ ਦੂਜਾ ਲਾਇਆ ਗਿਆ ਸੁੱਚਾ ਸਿੰਘ, ਉਹ ਤੋਂ ਵੀ ਨੇੜੇ ਨਿਕਲਿਆ ਦੱਸਦੇ ਆ। ਉਹਦੀਆਂ ਫੋਟੋਆਂ ਇਸ ਵੇਲੇ ਬਹੁਤ ਸਾਰੀਆਂ ਵਾਇਰਲ ਹੋਈਆਂ ਨੇ ਸੋਸ਼ਲ ਮੀਡੀਆ ਦੇ ਉੱਤੇ, ਜਿਹੜਾ ਕਿ ਬਾਦਲ ਪਰਿਵਾਰ ਦੇ ਨਾਲ ਖੜਾ। ਫੋਟੋ ਹੋਣੀ ਕੋਈ ਐਡੀ ਵੱਡੀ ਗੱਲ ਨਹੀਂ, ਪਰ ਇਹ ਕਿਹਾ ਜਾਂਦਾ ਕਿ ਕਿਉਂਕਿ ਪਹਿਲਾਂ ਸੁੱਚਾ ਸਿੰਘ ਹੀ ਸੀ ਇੱਥੇ ਔਰ ਉਹਦੇ ਘਰ
ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਗਏ ਸੀ ਵਿਕਰਮ ਮਜੀਠੀਆ ਦੇ ਜਨਮ ਦਿਨ ਦਾ ਕੇਕ ਕੱਟਣ ਦੇ ਵਾਸਤੇ, ਜਦੋਂ ਉਹ ਜੇਲ੍ਹ ਦੇ ਵਿੱਚ ਚਲੇ ਗਿਆ ਸੀ। ਉਦੋਂ ਦੀਆਂ ਇਹ ਫੋਟੋਆਂ ਜਿਹੜੀਆਂ ਉਹ ਦੱਸੀਆਂ ਜਾ ਰਹੀਆਂ ਨੇ। ਸੁੱਚਾ ਸਿਉ ਕਹਿੰਦਾ ਇਹਦੇ 'ਚ ਕਿਹੜੀ ਗੱਲ ਆ, ਬਾਦਲ ਪਰਿਵਾਰ ਦੇ ਨਾਲ ਬੜੀ ਨੇੜਤਾ ਹੈਗੀ ਆ। ਹੁਣ ਸਵਾਲ ਇਹ ਨੇ ਕਿ ਸੁੱਚਾ ਸਿਉ ਵੀ ਕਹੀ ਜਾਂਦਾ ਕਿ ਬਾਦਲ ਪਰਿਵਾਰ ਨਾਲ ਮੇਰੀ ਨੇੜਤਾ ਹੈ, ਤੇ ਫੋਟੋਆਂ ਵੀ ਇਹ ਕਹਾਣੀ ਕਹਿ ਰਹੀਆਂ ਨੇ। ਤੇ ਫਿਰ ਜਿੱਥੇ ਅੰਦਰ ਵਿਕਰਮ ਮਜੀਠੀਆ ਜੇਲ੍ਹ ਦੇ ਵਿੱਚ ਆ, ਇੱਥੇ ਪਟਿਆਲੇ ਦੀ ਜੇਲ੍ਹ ਦੇ ਵਿੱਚ, ਤੇ ਬਾਦਲ ਪਰਿਵਾਰ ਦਾ ਨੇੜਲਾ ਵਿਅਕਤੀ ਉਹਨੂੰ VIP ਸਹੂਲਤਾਂ ਕਿਉਂ ਨਹੀਂ ਦੇਊਗਾ? ਸਵਾਲ ਇਹਨੂੰ ਲੈ ਕੇ ਵੱਡੇ ਜਿਹੜੇ ਉਹ ਉੱਠ ਰਹੇ ਨੇ। ਇਹਦੇ ਉੱਤੇ ਸਰਕਾਰ ਕੀ ਫੈਸਲਾ ਲੈਂਦੀ ਹੈ? ਜੇਲ੍ਹ ਮੰਤਰੀ ਆਪਣਾ ਫੈਸਲਾ ਉਲੱਦਦੇ ਆ ਜਾਂ ਮੁੱਖ ਮੰਤਰੀ ਇਹਦੇ ਵਿੱਚ ਦਖਲ ਦੇ ਕੇ ਇਸ ਫੈਸਲੇ ਨੂੰ ਬਦਲਦੇ ਆ? ਇਹ ਵੇਖਣ ਵਾਲਾ ਹੋਊਗਾ। ਸੋਸ਼ਲ ਮੀਡੀਆ ਦੇ ਉੱਤੇ ਇਹਦੇ ਵਾਸਤੇ ਜਿਹੜੀਆਂ ਫੋਟੋਆਂ ਨੇ ਖਾਸ ਤੌਰ ਦੇ ਉੱਤੇ ਸੁੱਚਾ ਸਿਉ ਦਾ ਉਹ ਵਾਹਵਾ ਵਾਇਰਲ ਹੋਈਆਂ ਨੇ। ਵੱਖ-ਵੱਖ ਕੇਸਾਂ ਦੇ ਵਿੱਚ ਜੇਲ੍ਹ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਇੱਕ ਚਿੱਠੀ ਉਹਦੇ ਸਿਰਸਾ ਡੇਰੇ ਦੇ ਵਿੱਚ ਪੜ੍ਹ ਕੇ ਸੁਣਾਈ ਗਈ ਆ। ਉਹ ਬਲਾਤਕਾਰ ਤੇ ਰੇਪ ਦੇ ਮਾਮਲਿਆਂ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ, ਸਜ਼ਾ ਯਾਫਤਾ। ਪਿਛਲੇ ਦਿਨੀ ਗੁਰਮੀਤ ਰਾਮ ਰਹੀਮ ਦੀ ਫਰਲੋ ਚਰਚਾ ਦੇ ਵਿੱਚ ਰਹੀ। ਫਰਲੋ ਦੇ ਵਿੱਚ ਉਹ ਇੱਥੇ ਗੁੜਗਾਉਂ ਦੇ ਵਿੱਚ ਸਥਿਤ ਆਪਣੇ ਡੇਰੇ ਦੇ ਵਿੱਚ ਰਿਹਾ। ਉਹਦੀ ਕੋਈ ਫੋਟੋ, ਕੋਈ ਵੀਡੀਓ ਕਿਸੇ ਕਿਸਮ ਦੀ ਬਾਹਰ ਨਹੀਂ ਆਉਣ ਦਿੱਤੀ ਗਈ। ਉਹ ਕਿਹਨੂੰ ਮਿਲਿਆ, ਕੀ ਹੋਇਆ, ਕਿੰਨਾ ਰੋਲ ਉਹਦਾ ਚੋਣਾਂ ਦੇ ਵਿੱਚ ਰਿਹਾ? ਹਾਲਾਂਕਿ ਪੰਜਾਬ ਦੇ ਵਿੱਚ ਡੇਰੇ ਦਾ ਰੋਲ ਕੋਈ ਸਾਹਮਣੇ ਖਾਸ ਨਹੀਂ ਆਇਆ। ਕਿ ਉੱਤਰ ਪ੍ਰਦੇਸ਼ ਦੇ ਵਿੱਚ ਇਹ ਕੋਈ ਰੋਲ ਰਿਹਾ, ਇਹ ਕਿਸੇ ਨੂੰ ਨਹੀਂ ਪਤਾ। ਇਹ ਜਿਹੜੀ ਚਿੱਠੀ ਆਏ ਹੁਣ ਕਈ ਸਵਾਲ ਖੜੇ ਕਰਦੀ ਹੈ। ਇਹ ਚਿੱਠੀ ਨੂੰ ਇੱਕ ਜਿਹੜਾ ਧੜਾ ਹੈ ਸਿਰਸੇ ਡੇਰੇ ਅੰਦਰਲਾ ਉਹ ਨਕਾਰ ਰਿਹਾ। ਉਹ ਇਹ ਕਹਿੰਦਾ ਕਿ ਜਿਹੜੀ ਇਹਦੀ ਸ਼ਬਦਾਵਲੀ ਆ ਇਹ ਉਹੋ ਜਿਹੀ ਆ ਜਿਹੋ ਜਿਹੀਆਂ ਪਹਿਲਾਂ ਚਿੱਠੀਆਂ ਆਉਂਦੀਆਂ ਰਹੀਆਂ ਨੇ। ਉਹਨਾਂ ਚਿੱਠੀਆਂ ਦੇ ਉੱਤੇ ਵੀ ਸਵਾਲੀਆ ਚਿੰਨ੍ਹ ਲੱਗਦੇ ਰਹੇ ਆ। ਅਸਲ ਦੇ ਵਿੱਚ ਡੇਰੇ ਦੇ ਅੰਦਰ ਇੱਕ ਧੜਾ ਜਿਹੜਾ ਕਿ ਇਹ ਕਹਿੰਦਾ ਕਿ ਡੇਰੇ ਦੇ ਅੰਦਰ ਜੋ ਕੁਝ ਹੋਇਆ ਗਲਤ ਹੁੰਦਾ ਰਿਹਾ, ਉਹਦੇ ਵਾਸਤੇ ਜ਼ਿੰਮੇਵਾਰ ਕੋਈ ਹੋਰ ਨਹੀਂ ਬਲਕਿ ਡੇਰੇ ਦੇ ਅੰਦਰ ਬਣੇ ਸਿਆਸੀ ਵਿੰਗ ਨੇ। ਤੇ ਇਹ ਜਿਹੜੇ ਸਿਆਸੀ ਵਿੰਗ ਨੇ ਇਹਨਾਂ ਨੇ ਹੀ ਸਥਿਤੀ ਡੇਰੇ ਦੀ ਇੱਥੋਂ ਤੱਕ ਲਿਆਂਦੀ ਜਿੱਥੇ ਅੱਜ ਇਹ ਪਹੁੰਚੀ ਹੋਈ ਹੈ। ਜਦੋਂ ਉਹ ਸੋਸ਼ਲ ਮੀਡੀਆ ਦੇ ਰਾਹੀਂ ਇਹ ਸਵਾਲ ਉਠਾਉਂਦੇ ਆ ਤੇ ਕੋਈ ਨਾ ਕੋਈ ਚਿੱਠੀ ਜਾਰੀ ਹੋ ਜਾਂਦੀ ਆ। ਹਾਲਾਂਕਿ ਸਵਾਲ ਇਹ ਆ ਕਿ ਇਹਦੀ ਪੁਸ਼ਟੀ ਨਹੀਂ ਹੁੰਦੀ ਕਿ ਇਹ ਜਿਹੜੀ ਚਿੱਠੀ ਆ ਇਹ ਡੇਰਾ ਦੇ ਮੁਖੀ ਦੇ ਵੱਲੋਂ ਲਿਖੀ ਹੋਈ ਆ। ਚਿੱਠੀ ਦੇ ਵਿੱਚ ਰੂਸ ਤੇ ਯੂਕਰੇਨ ਯੁੱਧ ਦੇ ਖਾਤਮੇ ਲਈ ਅਰਦਾਸ ਕਰਨ ਲਈ ਕਿਹਾ ਗਿਆ। ਡੇਰਾ ਮੁਖੀ ਨੇ ਉਹਦੇ ਜਿਹੜੇ ਪਰਿਵਾਰਕ ਮੈਂਬਰ ਨੇ ਜਸਪ੍ਰੀਤ, ਜਰਨਪ੍ਰੀਤ, ਹਰਪ੍ਰੀਤ ਤੇ ਅਮਰਪ੍ਰੀਤ ਚਾਰਾਂ ਦੇ ਵਿੱਚ ਏਕਾ ਹੋਣ ਦੀ ਗੱਲ ਕਹੀ ਆ। ਇਹ ਉਹਦੇ ਨਿਆਣੇ ਨੇ। ਔਰ ਚਿੱਠੀ ਨੂੰ ਡੇਰੇ ਦੇ ਵਿੱਚ ਹੋਈ ਨਾਮ ਚਰਚਾ ਦੇ ਦੌਰਾਨ ਪੜ੍ਹ ਕੇ ਸੁਣਾਇਆ ਗਿਆ। ਚਿੱਠੀ ਦੇ ਵਿੱਚ ਇਹ ਲਿਖਿਆ ਹੈ ਕਿ 21 ਦਿਨ ਦੀ ਫਰਲੋ ਦੇ ਦੌਰਾਨ ਉੱਥੇ ਗੁੜਗਾਉਂ ਦੇ ਵਿੱਚ ਰਹੇ, ਪਰ ਸਾਡਾ ਧਿਆਨ ਹਜ਼ਾਰਾਂ ਕਰੋੜਾਂ ਪਿਆਰੇ ਬੱਚਿਆਂ ਦੇ ਵਿੱਚ ਰਿਹਾ। ਇਹ ਕਿਹਾ ਕਿ ਤੁਹਾਡੇ ਦਰਸ਼ਨ ਕਰਨ ਦੀ ਇੱਛਾ ਸੀ ਪਰ ਪੂਰੀ ਨਹੀਂ ਹੋ ਸਕੀ। ਡੇਰਾ ਮੁਖੀ ਨੇ ਇਸ ਜੇ ਚਿੱਠੀ ਨੂੰ ਮੰਨੀਏ ਤੇ ਉਹਦੇ ਵਿੱਚ ਜਿਹੜਾ ਸਾਰੇ ਸੇਵਾਦਾਰਾਂ ਤੇ ਐਡਮ ਬਲਾਕ ਦੇ ਜਿਹੜੇ ਸੇਵਾਦਾਰ ਨੇ ਇਹ ਕਿਹਾ ਕਿ ਸਾਰੇ ਉਹ ਇੱਕ ਨੇ ਤੇ ਉਹਨਾਂ ਦੇ ਕਹੇ ਦੇ ਉੱਤੇ ਚੱਲਦੇ ਨੇ। ਚਿੱਠੀ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਉਹਨਾਂ ਕਿਸੇ ਧਰਮ ਦੀ ਨਿੰਦਾ, ਬੇਅਦਬੀ ਜਾਂ ਬੁਰਾਈ ਕਰਨ ਦੀ ਕਲਪਨਾ ਵੀ ਨਹੀਂ ਕੀਤੀ। ਇਹ ਕਿਹਾ ਜਾ ਰਿਹਾ ਕਿ ਡੇਰੇ ਦੇ ਅੰਦਰ ਜਿਹੜੀਆਂ ਇਸ ਵੇਲੇ ਸਰਗਰਮੀਆਂ ਚੱਲ ਰਹੀਆਂ ਨੇ ਉਹਦੇ ਅਨੁਸਾਰ ਹਨੀਪ੍ਰੀਤ ਕਿਸੇ ਵੇਲੇ ਵੀ ਡੇਰੇ ਦੇ ਮੁਖੀ ਬਣ ਸਕਦੀ ਹੈ। ਡੇਰਾ ਦਾ ਇੱਕ ਗਰੁੱਪ ਉਹਦੀ ਵਿਰੋਧਤਾ ਕਰ ਰਿਹਾ। ਉਸ ਗਰੁੱਪ ਨੂੰ ਸ਼ਾਂਤ ਕਰਨ ਦੇ ਵਾਸਤੇ ਆਖਿਆ ਗਿਆ। ਇਸ ਚਿੱਠੀ ਦੇ ਵਿੱਚ ਜਿਹੜੀ ਇੱਕ ਹੋਰ ਚੀਜ਼ ਦਾ ਜ਼ਿਕਰ ਹੈ ਉਹ ਉਹਦੇ ਜਿਹੜੇ ਅਗਲੇਰੀ ਪੀੜ੍ਹੀ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਕਿਹਾ ਗਿਆ ਕਿ ਉੱਚ ਵਿੱਦਿਆ ਦੇ ਵਾਸਤੇ ਉਹ ਬਾਹਰ ਜਾ ਰਹੇ ਆ। ਕਿਹਾ ਜਾ ਰਿਹਾ ਕਿ ਉਹਦੀ ਜਿਹੜੀ ਮਾਂ, ਉਹਦੀ ਪਤਨੀ, ਉਹਦੇ ਗਾਂ ਨਿਆਣੇ ਨੇ ਉਹ ਵਿਦੇਸ਼ ਦੇ ਵਿੱਚ ਚਲੇ ਜਾਣਗੇ ਆਉਂਦੇ ਦਿਨਾਂ ਦੇ ਦੌਰਾਨ। ਇਹ ਕਿਹਾ ਗਿਆ ਕਿ ਬੱਚਿਆਂ ਨੇ ਅਗਲੇਰੀ ਪੜ੍ਹਾਈ ਜਿਹੜੀ ਉਹ ਕਰਨੀ ਹੈ। ਡੇਰੇ ਦੇ ਵਿੱਚੋਂ ਉਹਦੇ ਪਰਿਵਾਰ ਦੇ ਮੈਂਬਰਾਂ ਨੂੰ ਲਾਂਭੇ ਕਰਨ ਦਾ ਜਿਹੜਾ ਇਹ ਇੱਕ ਤਰੀਕਾ ਅਪਣਾਇਆ ਗਿਆ ਤੇ ਉਹਦੇ ਵਾਸਤੇ ਫਿਰ ਹਨੀਪ੍ਰੀਤ ਦੇ ਵਾਸਤੇ ਇਹ ਰਾਹ ਪੱਧਰ ਹੋ ਸਕਦਾ।
ਇਹ ਅਜਿਹਾ ਡੇਰੇ ਦੇ ਅੰਦਰ ਜਿਹੜਾ ਇੱਕ ਧੜਾ ਉਹ ਇਹ ਕਹਿ ਰਿਹਾ ਕਿ ਉਹਦੇ ਵਾਸਤੇ ਇਹ ਚਿੱਠੀ ਜਾਲੀ ਤੌਰ ਦੇ ਉੱਤੇ ਛਪਵਾਈ ਗਈ ਹੈ ਔਰ ਪੜ੍ਹੀ ਗਈ ਹੈ ਅੰਦਰ। ਉਹ ਇਹਨੂੰ ਜਿਹੜਾ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਵਰਡ ਟੂ ਵਰਡ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਅਜਿਹੇ ਸ਼ਬਦ ਡੇਰਾ ਮੁਖੀ ਨਹੀਂ ਵਰਤਦਾ ਜਿਹੜੇ ਕਿ ਇਸ ਚਿੱਠੀ ਦੇ ਵਿੱਚ ਵਰਤੇ ਗਏ ਆ। ਉਹ ਇਸ ਚੀਜ਼ ਨੂੰ ਤਰਕ ਬਣਾ ਕੇ ਇਹ ਸਾਰਾ ਕੁਝ ਜਿਹੜਾ ਦੱਸਣ ਦੀ ਕੋਸ਼ਿਸ਼ ਕਰ ਰਿਹਾ। ਡੇਰੇ ਦੇ ਅੰਦਰ ਆਉਂਦੇ ਦਿਨਾਂ ਦੇ ਦੌਰਾਨ ਕੀ ਕੁਝ ਹੁੰਦਾ ਹੈ ਕਿ ਹਨੀਪ੍ਰੀਤ ਇਸ ਡੇਰੇ ਦੇ ਉੱਤੇ ਕਾਬਜ਼ ਹੋ ਜਾਂਦੀ ਹੈ। ਕਾਬਜ਼ ਤਾਂ ਵੈਸੇ ਉਹ ਹੈ ਔਰ ਉੱਥੇ ਜਿਹੜੀ ਪਹਿਲਾਂ ਇੱਕ ਸੀ ਵਿਪਾਸਨਾ ਇੰਸਾ ਉਹ ਨਹੀਂ ਹੈ, ਉਹ ਡੇਰੇ ਤੋਂ ਲਾਂਭੇ ਆ। ਉਧਰੋਂ ਰਾਹ ਪੱਧਰਾ ਹੈ। ਜਿਹੜਾ ਇਹ ਸਿਆਸੀ ਵਿੰਗ ਹੈ ਉਹ ਬੜਾ ਸਟਰੋਂਗ ਰਿਹਾ ਤੇ ਅੱਜ ਵੀ ਹੈ। ਇਹ ਕਿਹਾ ਜਾ ਰਿਹਾ ਕਿ ਉਹ ਸਿਆਸੀ ਵਿੰਗ ਦੇ ਰਾਹੀਂ ਹੀ ਇਹ ਸਾਰਾ ਕੁਝ ਜਿਹੜਾ ਉਹ ਕੀਤਾ ਜਾ ਰਿਹਾ। ਕੀ ਫਰਲੋ ਜਿਹੜੀ ਸੀ ਉਹ ਇਸ ਸਭ ਕਾਸੇ ਦਾ ਇੱਕ ਪਾਰਟ ਸੀ, ਇਹ ਆਉਂਦੇ ਦਿਨ ਦੱਸਣਗੇ। ਬਹੁਤ ਬਹੁਤ ਧੰਨਵਾਦ। ਮੇਰੀ ਤੁਹਾਡੀ ਮੁਲਾਕਾਤ ਕੱਲ੍ਹ ਦੁਬਾਰਾ ਹੋਊਗੀ ਜੀ। ਦੱਸ ਦਿਓ। ਸਤਿ ਸ਼੍ਰੀ ਅਕਾਲ।